ਬਿਸਮਿਲ੍ਲਾ ਰਹਿਮਾਨ ਰਹੀਮ ਤੇ अस्सलाम वालेकुम। 5 ਮਾਰਚ ਤੇ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ। ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਪਾਕਿਸਤਾਨ ਦੇ ਕਿਸਾਨਾਂ ਬਾਰੇ ਵੀ ਹੈ। ਨਾਲ ਲੱਗਦੇ ਹੱਥ ਉਹ ਆਰਮੀ ਚੀਫ ਜਨਾਬ ਜਨਰਲ ਆਸਿਮ ਮੁਨੀਰ ਤਮਗਾ ਇਮਤਿਆਜ਼ ਮਿਲਟਰੀ, ਉਹਨਾਂ ਦੇ ਬਾਰੇ ਵੀ ਹੈ। ਤੇ ਨਾਲ ਲੱਗਦੇ ਹੱਥ ਹੀ ਪੰਜਾਬ ਦੀ ਹਕੂਮਤ ਤੇ ਪੰਜਾਬ ਦੀ ਬੜੀ ਮਿਹਨਤੀ ਜਿਹੜੀ ਜਾਲੀ ਵਜ਼ੀਰ ਆਲਾ ਮਰੀਮ ਨਵਾਜ਼ ਸ਼ਰੀਫ ਸਾਹਿਬ ਨੇ, ਜਿਨ੍ਹਾਂ ਨੇ ਇੰਨੀ ਕੁ ਮਿਹਨਤ ਕਰ ਛੱਡੀ ਹੈ ਵੀ ਕੋਈ ਸ਼ੈ ਹੀ ਪੰਜਾਬ ਦੇ ਪੱਲੇ ਹੁਣ ਨਹੀਂ ਛੱਡੀ। ਜਿੰਨੀ ਉਹ ਮਿਹਨਤ ਕਰੀ ਜਾ ਰਹੀ ਹੈ ਉਨੀ ਪੰਜਾਬ ਦੀ ਤਬਾਹੀ ਕਰੀ ਜਾ ਰਹੀ ਹੈ। ਖਬਰ ਇਹ ਹੈ ਕਿ ਪੰਜਾਬ ਦੇ ਵਿੱਚ 34%, ਜੀ ਹਾਂ 34% ਜਿਹੜੀ ਕਾਟਨ ਦੀ ਪ੍ਰੋਡਕਸ਼ਨ ਹੈ ਉਹ ਘਟ ਗਈ ਹੈ, ਡਿਕਰੀਜ਼ ਹੋ ਗਈ ਹੈ। ਹਾਂਜੀ, ਔਰ ਤੁਹਾਨੂੰ ਨਾਲ ਨਾਲ ਇਹ ਵੀ ਪਤਾ ਹੀ ਹੋਏਗਾ ਕਿ ਪਾਕਿਸਤਾਨ ਦੀ ਜਿਹੜੀ ਟੋਟਲ ਐਕਸਪੋਰਟ ਹੈ ਉਹਦੇ ਵਿੱਚ 60% ਹਿੱਸਾ ਜਿਹੜਾ ਹੈ ਉਹ ਟੈਕਸਟਾਈਲ ਦਾ ਹੈ। ਅਤੇ ਟੈਕਸਟਾਈਲ ਤੇ ਜ਼ਾਹਿਰ ਹੈ ਬਾਜੀ ਦੀਆਂ ਗੱਲਾਂ ਦੇ ਨਾਲ ਤੇ ਟੈਕਸਟਾਈਲ ਨਹੀਂ ਬਣਨਾ। ਟੈਕਸਟਾਈਲ ਤੇ ਉਹਦੇ ਵਾਸਤੇ ਧਾਗਾ ਚਾਹੀਦਾ ਤੇ ਧਾਗੇ ਵਾਸਤੇ ਕਾਟਨ ਚਾਹੀਦੀ ਹੈ। ਬਹਰਹਾਲ ਪਾਕਿਸਤਾਨ ਦੀ ਐਕਸਪੋਰਟ ਦੇ ਵਿੱਚ ਭਾਵੇਂ 60% ਉਹਦਾ ਹਿੱਸਾ ਹੈ, ਲੇਕਿਨ ਇਸ ਵੇਲੇ ਨਲਾਇਕੀ ਦੇ ਵਿੱਚ ਕੋਈ ਸਮਝ ਨਹੀਂ ਆਉਣ ਡਈ ਵੀ ਕਿਹਦਾ ਕਿੰਨਾ ਹਿੱਸਾ ਹੈ। ਇਹ 34% ਜਿਹੜੀ ਸਾਡੀ ਪ੍ਰੋਡਕਸ਼ਨ ਕਪਾਹ ਦੀ ਘਟੀ ਹੈ, ਇਹਦਾ ਜ਼ਾਹਿਰ ਹੈ ਕ੍ਰੈਡਿਟ ਦੋ ਸ਼ੋਬਿਆਂ ਨੂੰ ਜ਼ਰੂਰ ਦੇਣਾ ਪੈਣਾ। ਇੱਕ ਤੇ SIFC ਨੂੰ ਤੇ ਦੂਜਾ SIFC ਦੇ ਗ੍ਰੀਨ ਇਨੀਸ਼ੀਏਟਿਵ ਨੂੰ। ਚੇਤੇ ਕਰੋ ਚੋਲਿਸਤਾਨ ਦੇ ਵਿੱਚ ਵੀ ਜਿੱਥੇ ਆਰਮੀ ਚੀਫ ਜਨਾਬ ਜਨਰਲ ਆਸਿਮ ਮੁਨੀਰ ਸਾਹਿਬ ਗਏ ਸਨ, ਉੱਥੇ ਪੰਜਾਬ ਹਕੂਮਤ ਵੀ ਮੌਜੂਦ ਸੀ, ਬਲਕਿ ਵਜ਼ੀਰ ਆਲਾ ਪੰਜਾਬ ਦੀ ਮਰੀਮ ਨਵਾਜ਼ ਸ਼ਰੀਫ ਉਹ ਵੀ ਮੌਜੂਦ ਸਨ। ਉਹ ਗ੍ਰੀਨ ਇਨੀਸ਼ੀਏਟਿਵ ਦਾ ਹੀ ਕੋਈ ਨਾ ਕੋਈ ਇਨੀਸ਼ੀਏਟਿਵ ਸੀ ਜਿਹਦੀ ਉੱਥੇ ਤਕਰੀਬੇ ਰੂਨਮਾਈ ਸੀ ਜਾਂ ਤਕਰੀਬੇ ਇਫਤਤਾਹ ਸੀ ਉੱਥੇ। ਬਹਰਹਾਲ ਹੁਣ ਇਹ ਸਾਡੀ ਸਮਝ ਤੋਂ ਬਾਹਰ ਹੈ ਕਿ SIFC ਨੇ 4.5 ਲੱਖ ਏਕੜ ਜ਼ਮੀਨ ਪੰਜਾਬ ਗਵਰਨਮੈਂਟ ਕੋਲੋਂ ਲਈ ਸੀ ਔਰ ਸਾਨੂੰ ਇਹ ਦੱਸਿਆ ਸੀ ਕਿ ਅਸੀਂ ਹੁਣ ਕਾਰਪੋਰੇਟ ਫਾਰਮਿੰਗ 'ਚ ਆ ਗਏ। ਹੁਣ ਕਾਰਪੋਰੇਟ ਫਾਰਮਿੰਗ ਅਸੀਂ ਕਰਨੀ ਹੈ ਔਰ ਪਾਕਿਸਤਾਨ ਦੀ ਯੀਲਡ ਔਰ ਪ੍ਰੋਡਕਸ਼ਨ ਜਿਹੜੀ ਉਹ ਵਧਾਉਣੀ ਹੈ। ਹੁਣ ਪਾਕਿਸਤਾਨ ਦੀ ਪ੍ਰੋਡਕਸ਼ਨ ਤਾਂ ਵਧਣੀ ਚਾਹੀਦੀ ਸੀ, ਚਲੋ 5% ਵਧਾ ਲੈਂਦੇ, 10% ਵਧਾ ਲੈਂਦੇ, 2% ਵਧਾ ਲੈਂਦੇ, 1% ਵਧਾ ਲੈਂਦੇ। ਪਤਾ ਲੱਗਦਾ ਕਿ SIFC ਆਈ ਹੈ ਅਤੇ ਉਹਨੇ ਚਲੋ ਹੋਰ ਕੁਝ ਨਹੀਂ, ਕੋਈ 2-4% ਦੀ ਕਾਟਨ ਦੀ ਜਿਹੜੀ ਗਰੋਥ ਹੈ ਉਹ ਵਧਾ ਦਿੱਤੀ ਹੈ, ਪ੍ਰੋਡਕਸ਼ਨ ਵਧਾ ਦਿੱਤੀ ਹੈ। ਲੇਕਿਨ ਨਤੀਜਾ SIFC ਨੇ ਆਪਣੇ ਸਾਬਕਾ ਜਾਂ ਦੂਜੇ ਰਿਕਾਰਡ ਕਾਇਮ ਰੱਖੇ ਨੇ। ਨਤੀਜਾ ਉਹੀ ਆਇਆ ਜਿਹੜਾ SIFC ਦੇ ਦੂਜੇ ਕੰਮਾਂ 'ਚੋਂ ਆਇਆ। ਮਸਲਨ ਕਿ SIFC ਦੇ ਵਿੱਚ ਸਾਡੇ ਨਾਲ ਇਹ ਵੀ ਵਾਅਦਾ ਕੀਤਾ ਗਿਆ ਸੀ ਕਿ $100 ਅਰਬ ਦੀ ਇੱਥੇ ਇਨਵੈਸਟਮੈਂਟ ਆਏਗੀ। ਚੇਤੇ ਕਰੋ ਸਾਨੂੰ ਦੱਸਿਆ ਗਿਆ ਸੀ ਕਿ 25 ਅਰਬ ਸਾਊਦੀ ਅਰਬ ਤੋਂ, 25 UAE ਤੋਂ, 25 ਕਤਰ ਤੋਂ ਤੇ 25 ਕੁਵੈਤ ਤੋਂ। ਉਹ ਤਾਂ ਕੋਈ ਨਾ ਆਇਆ, ਬਲਕਿ 1 ਟਕਾ ਵੀ ਨਾ ਆਇਆ। ਅਤੇ ਉਲਟਾ ਪਾਕਿਸਤਾਨ ਦਾ ਜਿਹੜਾ ਨੁਕਸਾਨ ਹੋ ਗਿਆ ਉਹ ਤੁਹਾਡੇ ਸਾਹਮਣੇ। ਮਾਲੀ ਤੌਰ 'ਤੇ ਅਗਰ ਅਸੀਂ ਗੱਲ ਕਰੀਏ ਤਾਂ ਇਸ ਵੇਲੇ ਪਾਕਿਸਤਾਨ ਦੀ ਤਾਰੀਖ ਦੇ ਪਿਛਲੇ 50 ਸਾਲਾਂ 'ਚ ਸਭ ਤੋਂ ਘੱਟ ਫੋਰਨ ਇਨਵੈਸਟਮੈਂਟ ਹੈ। ਹਾਂਜੀ, ਦੁਰਸਤ ਸੁਣ ਰਹੇ ਹੋ। ਜਿਹੜੀ SIFC ਨੇ $100 ਅਰਬ ਦੀ ਇਨਵੈਸਟਮੈਂਟ ਲੈ ਕੇ ਆਉਣੀ ਸੀ ਉਹ ਤਾਂ ਨਾ ਲਿਆ ਸਕੀ, ਲੇਕਿਨ ਪਾਕਿਸਤਾਨ ਦੀ ਸਾਲ ਦੀ ਪਿਛਲੇ 50 ਸਾਲ ਦੀ ਤਾਰੀਖ ਦੀ ਸਭ ਤੋਂ ਘੱਟ ਫੋਰਨ ਇਨਵੈਸਟਮੈਂਟ ਇਸ ਵਾਰੀ ਆਈ ਹੈ। ਮਤਲਬ ਕਿ SIFC ਨੇ ਜਿਹੜੀ ਸ਼ਹਿਰ ਨੂੰ ਹੱਥ ਪਾਇਆ ਉਹਦੀ ਤਬਾਹੀ ਫੇਰ ਦਿੱਤੀ ਹੈ। ਦੂਸਰੇ ਪਾਸੇ ਜ਼ਰਾਅਤ ਦੇ ਵਿੱਚ ਅਸੀਂ ਤੁਹਾਨੂੰ ਦੱਸ ਦਿੱਤਾ ਜੋ ਕੁਝ ਹੋਇਆ। ਖਾਲਿਦ ਜਮੀਲ ਸਾਹਿਬ ਇੱਕ ਬੜੇ ਤਗੜੇ ਜਰਨਲਿਸਟ ਨੇ, ਹੁਣੇ ਹੀ ਉਹਨਾਂ ਨੂੰ ਨੌਕਰੀ ਤੋਂ ਕਢਵਾਇਆ। ਪਹਿਲਾਂ ਉਹਨਾਂ ਨੂੰ ਇੱਕ ਵਾਰੀ ਅਰੈਸਟ ਵੀ ਕੀਤਾ ਸੀ। ਸਾਡਾ ਖਰਾਜ ਤਹਿਸੀਨ ਹੈ ਉਹਨਾਂ ਵਾਸਤੇ ਕਿ ਮੁਸ਼ਕਿਲ ਵਕਤ ਦੇ ਵਿੱਚ ਚੰਗਾ ਜਰਨਲਿਜ਼ਮ ਕਰ ਰਹੇ ਨੇ। ਖਾਲਿਦ ਜਮੀਲ ਸਾਹਿਬ ਨੇ ਕਿਹਾ ਵੀ ਕੁਝ ਬੰਦਿਆਂ ਨੂੰ ਰੱਬ ਨੇ ਕਿਸਮਤ ਹੀ ਇਹੋ ਜਿਹੀ ਦਿੱਤੀ ਹੁੰਦੀ ਵੀ ਜਿਹੜੀ ਸ਼ਹਿਰ ਨੂੰ ਹੱਥ ਪਾਉਂਦੇ ਨੇ ਉਹਦੀ ਤਬਾਹੀ ਕਰ ਦਿੰਦੇ ਨੇ। ਸੋਨੇ ਨੂੰ ਹੱਥ ਪਾਉਣ 'ਤੇ ਮਿੱਟੀ ਹੋ ਜਾਂਦੀ ਹੈ, ਹੀਰੇ ਨੂੰ ਹੱਥ ਪਾਉਣ 'ਤੇ ਕੋਲਾ ਬਣ ਜਾਂਦਾ। ਨਾਂ ਤਾਂ ਉਹਨਾਂ ਨਹੀਂ ਲਿਆ, ਲੇਕਿਨ ਇਸ਼ਾਰਾ ਉਹਨਾਂ ਦਾ ਸਾਡੇ ਚੌਧਰੀ ਨਿਜ਼ਾਮੁਦੀਨ ਨਾਲ ਹੈ ਵੀ ਉਹ ਧੂੜਾ ਹੀ ਪੁੱਟੀ ਜਾਂਦਾ, ਜਿਹੜੀ ਸ਼ਹਿਰ ਨੂੰ ਹੱਥ ਲਾਉਂਦਾ ਉਹਦੀ ਤਬਾਹੀ ਫੇਰ ਦਿੰਦਾ। ਵੇਖ ਲਓ ਨੂਨ ਲੀਗ ਨੂੰ ਉਹਨਾਂ ਦਾ ਹੱਥ ਲੱਗਾ ਅਤੇ ਨੂਨ ਲੀਗ ਦੀ ਤਬਾਹੀ ਨਿਕਲ ਗਈ ਹੈ। ਮੀਡੀਆ ਨੂੰ ਹੱਥ ਲੱਗਾ ਅਤੇ ਮੀਡੀਆ ਦੇ ਪੱਲੇ ਅੱਜ ਕੁਛ ਨਹੀਂ ਰਹਿ ਗਿਆ। ਕੱਲ੍ਹ ਉਹੀ ਮੀਡੀਆ ਜਿਹੜਾ ਇਮਰਾਨ ਖਾਨ ਦਾ ਗਿਰੇਬਾਨ ਫੜਨ ਨੂੰ ਫਿਰਦਾ ਸੀ, ਫੜਨ ਨੂੰ ਨਹੀਂ ਬਲਕਿ ਕਹਿੰਦਾ ਸੀ ਟੈਲੀਵਿਜ਼ਨ 'ਤੇ ਵੀ ਅਸੀਂ ਗਿਰੇਬਾਨ ਕਿਹਦਾ ਫੜਨਾ ਹੈ। ਤੁਹਾਨੂੰ ਯਕੀਨ ਨਹੀਂ ਆਉਣ ਡਿਆ? ਇਹ ਸੁਣ ਲਓ ਮੁਹੰਮਦ ਮਾਲਿਕ ਸਾਹਿਬ ਦਾ ਉਸ ਵੇਲੇ ਦਾ ਜਿਹੜਾ ਇੱਕ ਕਲਿੱਪ। One question. 2 months down the road, when the economy is in a problem, मैंने इमरान खान का गिरबान पकड़ना है कि मैंने डॉक्टर बाकिर को ढूंढ के पकड़ना है कि इसमें मुझे कहा जाएगा ये तो बाकिर कर गया, मैं क्या करता हूँ? हु इज अल्टीमेट डिसीजन कौन ले रहा है इकोनॉमी की? मालिक जो भी फैसला है जिम्मेदार मैं हूं।
और मैं जिम्मेदार ऐसे हूं कि कोई फैसला मेरे पूछे बगैर नहीं होता, डिबेट किए बगैर नहीं होता। ਸੁਣ ਲਿਆ ਜੇ। ਤੇ ਹੁਣ ਤੁਹਾਨੂੰ ਅੱਜ ਦਾ ਕਲਿੱਪ ਸੁਣਾਉਣੇ ਵੀ ਹੁਣ ਮੁਹੰਮਦ ਮਾਲਿਕ ਸਾਹਿਬ ਕੀ ਕਹਿੰਦੇ ਨੇ, ਇਹ ਸੁਣੋ ਜ਼ਰਾ। आज कंक्लूजन में मैं छोटी सी क्लैरिफिकेशन देना चाह रहा हूँ इदारे की जानिब से। 29 जनवरी को और 10 फरवरी को 2 शोज हुए थे हमारे। एक में अब्दुल्ला साहब थे, एक में सेनेटर हामिद खान साहब थे। उन्होंने काफ़ी सख्त बातें की ऑन सम लॉयर्स, जुडिशरी के ऊपर, जिस पे काफ़ी शिकायतें आई, गिले आए। और अगरचे गेस्ट के जो व्यूज़ हैं वो उनके अपने व्यूज़ होते हैं, मुकदम है हमारे लिए, बट इदारे का उनसे मुतफिक होना ज़रूरी नहीं है। और लेकिन एज अ जर्नलिस्ट कर्टसी, प्रोफेशनल कर्टसी, ये इदारे का फ़र्ज़ है कि अगर किसी की दिल आज़ारी हुई हो तो उसके लिए इदारा अपनी रिग्रेट शो करता है, वो हम कहते हैं, बट जो व्यूज़ हैं वो गेस्ट के अपने होते हैं और इदारे के व्यूज़ अपने हैं, और उनका आपस में एक क्या कहते हैं एग्री होना ज़रूरी नहीं होता। ਸੁਣ ਲਿਆ ਜੇ। ਇਹ ਹੁਣ ਕਸੂਰ ਮੁਹੰਮਦ ਮਾਲਿਕ ਸਾਹਿਬ ਦਾ ਉਦੋਂ ਸੀ ਜਾਂ ਹੁਣ ਸੀ, ਇਹ ਮੈਂ ਤੁਹਾਡੇ ਤੇ ਛੱਡਦਾ। ਲੇਕਿਨ ਚੌਧਰੀ ਸਾਹਿਬ ਨੇ ਪਾਕਿਸਤਾਨ ਦੇ ਮੀਡੀਆ ਦਾ ਵੀ ਹਾਲ ਇਹੀ ਕੀਤਾ ਹੈ। ਜ਼ਰਾਅਤ ਦਾ ਹਾਲ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ ਵੀ 34% ਕਾਟਨ ਜਿਹੜੀ ਉਹ ਥੱਲੇ ਚਲੇ ਗਈ ਹੈ। ਮੁਸਲਿਮ ਲੀਗ ਨੂਨ ਦਾ ਹਾਲ ਕੀ ਹੈ, ਉਹ ਹੁਣ ਮੈਂ ਤੁਹਾਨੂੰ ਕੀ ਦੱਸਣਾ। ਪੀਪਲਸ ਪਾਰਟੀ ਵਾਲੇ ਆਂਦੇ ਨੇ ਵੀ ਇਹ ਫਾਰਮ 47 ਦੇ ਨੇ, ਅਸੀਂ ਨਹੀਂ। ਆਪੇ ਨੂਨ ਲੀਗ ਵਾਲੇ ਵੀ ਆਂਦੇ ਨੇ ਵੀ ਅਸੀਂ ਇਕੱਲੇ ਫਾਰਮ 47 ਦੇ ਨਹੀਂ, ਫਲਾਨਾ ਵੀ ਹੈਗਾ। ਮਤਲਬ ਨੂਨ ਦੇ ਵਿੱਚ ਇੱਕ ਕੰਮ ਝੂਠੋ ਝੂਠ 44 ਵਿਚਾਰੇ ਬੋਲ ਕੇ ਆਪਣਾ ਕੰਮ ਚਲਾਉਣ ਦੀ ਕੋਸ਼ਿਸ਼ ਕਰਦੇ ਨੇ। ਲੇਕਿਨ ਕੱਲੀ ਜ਼ਰਾਅਤ ਨਹੀਂ, ਹਰ ਪਾਸੇ ਚੌਧਰੀ ਸਾਹਿਬ ਨੇ ਜਿਹੜੇ ਕੰਮ ਨੂੰ ਹੱਥ ਪਾਇਆ ਉਹਦੀ ਤਬਾਹੀ ਕੱਢ ਕੇ ਰੱਖ ਦਿੱਤੀ। ਇਹ ਤਾਂ ਸੀ ਪਹਿਲੀ ਖਬਰ ਜੀ। ਦੂਜੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਇਹ ਰੱਖਣੀ ਹੈ ਕਿ ਇਸ ਵੇਲੇ ਪਾਕਿਸਤਾਨ ਦੇ ਵਿੱਚ ਇੱਕ ਨਾਰੋਵਾਲ ਦੀ ਤਹਿਸੀਲ ਹੈ ਜ਼ਫਰਵਾਲ, ਉੱਥੇ ਇੱਕ ਵਾਕਿਆ ਹੋਇਆ। ਉਹ ਜਿਹੜਾ ਵਾਕਿਆ ਉਹਦੀ ਮੈਨੂੰ ਕੋਈ ਸਮਝ ਨਹੀਂ ਆਉਣ ਡਈ। ਤੁਹਾਨੂੰ ਇੱਕ ਵੀਡੀਓ ਵਿਖਾਉਣੀ ਹੈ ਤੇ ਤੁਸੀਂ ਬੜੇ ਧਿਆਨ ਨਾਲ ਫੈਸਲਾ ਕਰਨਾ ਵੀ ਇਹ ਕੀ ਹੋਣ ਡਿਆ। ਵੀਡੀਓ 'ਚ ਲੱਗਣ ਤੇ ਇੰਜ ਡਿਆ ਵੀ ਕਿਤੇ ਕੋਈ ਬੰਬ ਰੱਖ ਦਿੱਤਾ ਕਿਸੇ ਨੇ, ਤੇ ਬੰਬ ਡਿਸਪੋਜ਼ਲ ਸਟਾਫ ਹੁੰਦਾ ਜਾਂ ਡਿਪਾਰਟਮੈਂਟ ਹੁੰਦਾ ਜਾਂ ਅਦਾਰਾ ਹੁੰਦਾ ਜਾਂ ਯੂਨਿਟ ਹੁੰਦਾ, ਉਹ ਉੱਥੇ ਪਹੁੰਚੇ ਨੇ ਤੇ ਬੰਬ ਨੂੰ ਡਿਸਪੋਜ਼ ਆਫ ਕਰਨ ਡਏ ਨੇ। ਉਹਦੇ 'ਚੋਂ ਉਹ ਤੁਸੀਂ ਫਿਲਮਾਂ 'ਚ ਦੇਖਿਆ ਸੀ ਨਾ ਵੀ ਪਿੰਨ ਕੱਢ ਦਿਓ ਤੇ ਫਿਰ ਬੰਬ ਚੱਲ ਜਾਂਦਾ। ਤੇ ਬਹਰਹਾਲ ਉਹ ਕਿਸੇ ਨੇ ਪਿੰਨ ਕੱਢ ਕੇ ਇੰਜ ਲੱਗਦਾ ਵੀ ਬੰਬ ਉੱਥੇ ਰੱਖ ਦਿੱਤਾ ਤੇ ਹੁਣ ਉਹਦੇ ਵਿੱਚ ਪਿੰਨ ਪਾਉਂਦੇ ਫਿਰਦੇ ਨੇ ਭਾਈ ਹੋਰੀ ਵੀ ਉਹ ਬੰਬ ਕਿਤੇ ਫਟ ਨਾ ਜਾਏ। ਲੇਕਿਨ ਬਾਅਦ ਦੇ ਵਿੱਚ ਉਹ ਸਾਰੀ ਵੀਡੀਓ ਵੇਖਣ ਤੋਂ ਬਾਅਦ ਤੁਹਾਨੂੰ ਕੋਈ ਹੋਰ ਹੀ ਕੰਮ ਲੱਗਣਾ। ਵੀਡੀਓ ਜ਼ਰਾ ਥੋੜ੍ਹੀ ਜੀ ਕੋਈ ਅੱਧੇ ਕੁ ਮਿੰਟ ਦੀ ਹੈ, वो ज़रा पहला वेखो तो फिर उत्ते तजिया करने। वेखो ज़रा के एरिया गांव देवली में जो है ना खतरनाक माइंस मिला है जनाब, और उसको ये ब्लास्ट करने लगे हैं लाइव। ये जी खतरों के खिलाड़ी जांबाज हमारे जो हैं, पूरा का पूरा सेफ्टी जो है ना सूट पहन लिया है। ये देखें जी, ये चेक करें, ये पकड़ लिया जी। छोटा सा माइंस है, उसको जो है ना ब्लास्ट करने लगे। नाला टेक में पानी आना शुरू हो गया है क्योंकि काफ़ी ज़्यादा बारिशें हुई हैं। उसके बाद नाला टेक में जो है पानी आना शुरू हो गया है, जो माइंस वगैरह वो भी आना शुरू हो गए हैं। ये जी लाइव आपके सामने जी इसको ब्लास्ट किया जा रहा है माइंस को। गांव देवली है जी, तहसील जफरवाल, डिस्ट्रिक्ट नारोवाल, पंजाब, पाकिस्तान। ये जी ਵੇਖ ਲਈ ਜੇ। ਹੁਣ ਵੀਡੀਓ ਦੇ ਵਿੱਚੋਂ ਤਾਂ ਫਿਰ ਇਹੀ ਪਤਾ ਲੱਗਾ ਕਿ ਇਹ ਸ਼ਾਇਦ ਬਾਜੀ ਨੂੰ ਜਿਵੇਂ ਟਿਕਟੌਕ ਬਣਾਉਣ ਦਾ ਸ਼ੌਕ ਹੈ, ਇਵੇਂ ਮੈਨੂੰ ਲੱਗਦਾ ਵੀ ਬੰਬ ਡਿਸਪੋਜ਼ੇਬਲ ਜਿਹੜੇ ਸਟਾਫ ਵਾਲੇ ਨੇ ਉਹਨਾਂ ਨੂੰ ਵੀ ਇਹੀ ਸ਼ੌਕ ਹੈ ਵੀ ਅਸੀਂ ਕਿਸੇ ਤਰੀਕੇ ਦੇ ਨਾਲ ਆਪਣੀ ਟਿਕਟੌਕ ਬਣਾ ਕੇ ਕੱਢ ਦਈਏ। ਉਹ ਵੀ ਐਵੇਂ ਹੀ ਉਹ ਜਿਹੜਾ ਖਲਾਈ ਜਿਹੜੇ ਨਵਰਦ ਹੁੰਦੇ ਨੇ, ਖਲਾ ਨਵਰਦ ਜਿਹੜੇ ਹੁੰਦੇ ਨੇ, ਉਹਨਾਂ ਵਾਲਾ ਲਿਬਾਸ ਪਾਈ ਫਿਰਦੇ ਨੇ। ਤੇ ਬੰਬ ਸ਼ੰਬ ਉੱਥੇ ਕੋਈ ਨਹੀਂ ਸੀ, ਮੈਨੂੰ ਤਾਂ ਲੱਗਦਾ ਕੋਈ ਡੱਡੂ ਛੱਡੂ ਹੋਣਾ ਉੱਥੇ ਪਾਣੀ ਦੇ ਵਿੱਚ। ਤੇ ਉੱਥੇ ਬਸ ਉਹ ਆਪਣੀ ਕੰਪਨੀ ਦੀ ਮਸ਼ਹੂਰੀ ਵਾਸਤੇ ਉੱਥੇ ਵੀਡੀਓ ਬਣਵਾਉਣ ਡਏ ਨੇ ਖਲੋਤੇ। ਤੇ ਨਾ ਉੱਥੇ ਕੋਈ ਬੰਬ ਸੀ ਤੇ ਨਾ ਉੱਥੇ ਕੋਈ ਬੰਬ ਚੱਲਣਾ ਸੀ ਤੇ ਨਾ ਕਿਸੇ ਉਹਨਾਂ ਨੇ ਬੰਬ ਨੂੰ ਜਿਹੜਾ ਉਹ ਡਿਫਿਊਜ਼ ਕਰਨਾ ਸੀ। ਬਸ ਉਹ ਫਿਰਨ ਡਏ ਸਨ ਉੱਥੇ ਕਿ ਸਾਡੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੀ ਜਿਹੜੀ ਹੈ ਉਹ ਵੀਡੀਓ ਬਣ ਜਾਏ ਤੇ ਟਿਕਟੌਕ ਬਣ ਜਾਏ। ਹੁਣ ਹਿਸਾਬ ਲਾਓ ਕਿ ਜਦੋਂ ਇਹੋ ਜਿਹੇ ਸੈਂਸਿਟਿਵ ਸਾਡੇ ਜਿਹੜੇ ਸ਼ੋਬੇ ਨੇ ਉਹ ਵੀ ਟਿਕਟੌਕ 'ਤੇ ਚਲੇ ਜਾਣ ਤੇ ਉਹਨਾਂ ਦਾ ਵੀ ਮਕਸਦ ਦਿਨ ਰਾਤ ਇਹੀ ਹੋਵੇ ਵੀ ਕਿਸੇ ਤਰੀਕੇ ਨਾਲ ਟਿਕਟੌਕ ਬਣਾ ਲਈਏ ਤੇ ਫਿਰ ਮੁਲਕ ਨੇ ਜਿਹੜੀਆਂ ਤਰੱਕੀਆਂ ਕਰਨੀਆਂ ਨੇ ਉਹ ਤੁਸੀਂ ਆਪ ਹੀ ਸਮਝ ਸਕਦੇ ਹੋ। ਅਗਲੀ ਖਬਰ ਮਿਲਟਰੀ ਕੋਰਟਸ ਤੋਂ। ਹੁਣ ਤੁਸੀਂ ਆਖੋਗੇ ਤੁਹਾਨੂੰ ਅਸੀਂ ਜ਼ਰਾਅਤ ਦੀ ਗੱਲ ਵੀ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ, ਤੁਹਾਡੇ ਸਾਹਮਣੇ SIFC ਦੀ ਵੀ ਰੱਖ ਦਿੱਤੀ ਹੈ, ਹੁਣ ਲੱਗਦੇ ਅੱਜ ਸੁਪਰੀਮ ਕੋਰਟ ਦੀ ਵੀ ਰੱਖ ਦਈਏ। ਸੁਪਰੀਮ ਕੋਰਟ ਦੇ ਵਿੱਚ ਇੱਕ ਸਾਡੇ ਜੱਜ ਸਾਹਿਬ ਨੇ, ਉਹ ਮੰਦੋਖੇਲ ਸਾਹਿਬ, ਉਹ ਬਿਆਨ ਬੜੇ ਤੱਤੇ ਦਿੰਦੇ ਨੇ ਤੇ ਫੈਸਲੇ ਉਨੇ ਠੰਡੇ ਦਿੰਦੇ ਨੇ। ਉਹਨਾਂ ਨੇ ਕੰਮ ਚੰਗਾ ਫੜਿਆ, ਉਹ ਬੰਦਿਆਂ ਨੂੰ ਰਾਜ਼ੀ ਕਰਦੇ ਨੇ ਬਿਆਨ ਸ਼ਿਆਨ ਦੇ ਕੇ ਤੇ ਉਸ ਤੋਂ ਬਾਅਦ ਫੈਸਲਾ ਜਿਹੜਾ ਉਹ ਹੀ ਦਿੰਦੇ ਨੇ ਜਿਹੜਾ ਸਾਈਆਂ ਨੂੰ ਚਾਹੀਦਾ ਹੁੰਦਾ। ਲੇਕਿਨ ਹੁਣ ਮੁਸੀਬਤ ਇਹ ਪਈ ਹੈ ਵੀ ਹੁਣ ਉਹਨਾਂ ਨੇ ਫੈਸਲਾ ਵੀ ਉਹੀ ਦੇਣਾ, ਫੈਸਲਾ ਜਿਹੜਾ ਦੇਣਾ ਹੁਣ ਉਹਨਾਂ ਨੇ ਬਿਆਨ ਵੀ ਉਹੀ ਦੇਣਾ ਸ਼ੁਰੂ ਕਰ ਦਿੱਤਾ ਜਿਹੜਾ ਸਾਈਂ ਚਾਹੁੰਦੇ ਨੇ।
ਕੱਲ ਮਿਲਟਰੀ ਕੋਰਟਸ ਦੇ ਕੇਸ ਦਾ ਉੱਥੇ ਜਿਹੜੀ ਹੈ ਉਹ ਸਮਾਤ ਹੋ ਰਹੀ ਸੀ ਸੁਪਰੀਮ ਕੋਰਟ ਦੇ ਵਿੱਚ। ਉਹਦੇ ਵਿੱਚ ਵਕੀਲ ਜਿਹੜੇ ਸਨ ਉਹ ਦੱਸ ਰਹੇ ਸਨ ਕਿ ਜੀ ਮਿਲਟਰੀ ਕੋਰਟਸ ਦੇ ਵਿੱਚ ਟਰਾਇਲ ਨਹੀਂ ਹੋਣਾ ਚਾਹੀਦਾ, ਉੱਥੇ ਟਰਾਇਲ ਜਿਹੜਾ ਹੈ ਉਹ ਓਪਨ ਨਹੀਂ ਹੁੰਦਾ, ਫੇਅਰ ਨਹੀਂ ਹੁੰਦਾ, ਬੰਦਿਆਂ ਨੂੰ ਆਪਣਾ ਦਿਫਾਅ ਕਰਨ ਦਾ ਮੌਕਾ ਨਹੀਂ ਮਿਲਦਾ, ਵਕੀਲਾਂ ਨੂੰ ਆਪਣਾ ਕੰਮ ਕਰਨ ਦਾ ਮੌਕਾ ਨਹੀਂ ਮਿਲਦਾ, ਅਤੇ ਤੁਸੀਂ ਜਿਹੜਾ ਇੱਕ ਆਮ ਲੋਕਾਂ ਦਾ ਟਰਾਇਲ ਜਿਹੜਾ ਉਹ ਸਿਵਲੀਅਨ ਕੋਰਟ 'ਚ ਹੋਣਾ ਚਾਹੀਦਾ। ਅੱਗੋਂ ਮੰਦੋਖੇਲ ਸਾਹਿਬ ਨੇ ਇਹੋ ਜਿਹੇ ਦਲਾਇਲ ਦਿੱਤੇ ਵੀ ਬੰਦੇ ਜਿਹੜੇ ਉਹਨਾਂ ਦਾ ਤਰਾ ਹੀ ਨਿਕਲ ਗਿਆ। ਮੰਦੋਖੇਲ ਸਾਹਿਬ ਨੇ ਕਿਹਾ ਵੀ ਦੱਸੋ ਸਜ਼ਾ ਹੀ ਦੇਣੀ ਹੈ ਨਾ, ਟਰਾਇਲ ਭਾਵੇਂ ਮਿਲਟਰੀ ਕੋਰਟ 'ਚ ਹੋਵੇ ਅਤੇ ਭਾਵੇਂ ਇੱਥੇ ਹੋਵੇ, ਇਹਦੇ ਨਾਲ ਕੀ ਫਰਕ ਪੈਂਦਾ? ਬੱਲੇ ਬਈ ਸ਼ੇਰ ਬੱਗੇ ਵਾਲਾ, ਦੱਸੋ ਇਹੋ ਜਿਹੇ ਜੱਜ ਮਿਲਣਗੇ? ਉਹਨਾਂ ਨੇ ਕਿਹਾ ਮੈਨੂੰ ਚੇਤੇ ਆ ਗਿਆ, ਇੱਕ ਵਕੀਲ ਸਾਹਿਬ ਸਨ, ਉਹਨਾਂ ਦੇ ਕੋਲ ਇੱਕ ਬਜ਼ੁਰਗ ਗਿਆ, ਬਜ਼ੁਰਗ ਦੇ ਪੁੱਤਰ ਨੇ ਕਤਲ ਕਰ ਦਿੱਤਾ ਸੀ, ਅਤੇ ਕਤਲ ਵੀ ਉਹਨੇ ਕਿਤੇ ਸਰੇਆਮ ਹੀ ਕੀਤਾ ਸੀ, ਜਿਹਨੂੰ ਪੰਜਾਬੀ 'ਚ ਅਕਸਰ ਸ਼ਰੇਆਮ ਵੀ ਆਖਦੇ ਨੇ, ਅਤੇ ਗਵਾਹ ਸ਼ਵਾਹ ਵੀ ਆਏ ਸਨ, ਅਤੇ ਸ਼ਾਇਦ ਕੋਈ ਉਹਦੀ ਫਿਲਮ ਵੀ ਬਣੀ ਸੀ। ਵਕੀਲ ਸਾਹਿਬ ਦੇ ਕੋਲ ਜਾਂਦਾ ਹੈ, ਦੱਸਦਾ ਹੈ ਵੀ ਜੀ ਮੈਂ ਤੁਹਾਨੂੰ ਵਕੀਲ ਕਰਨਾ ਹੈ, ਅਤੇ ਮੇਰੇ ਪੁੱਤਰ ਨੇ ਬੰਦਾ ਮਾਰ ਛੱਡਿਆ ਸੀ, ਅਤੇ ਇਹ ਵਾਕਿਆ ਹੋਇਆ ਫਲਾਣੇ ਥਾਂ, ਅਤੇ ਇਹ ਸਬੂਤ ਨੇ, ਅਤੇ ਇਹ ਸਾਰੀ ਗੱਲ ਹੈ। ਵਕੀਲ ਸਾਹਿਬ ਆਉਂਦੇ ਨੇ ਵੀ ਮੈਂ ਰੁਪਈਆ ਲੱਖ ਲੈ ਲਾਂਗਾ ਅਤੇ ਤੁਹਾਡਾ ਕੇਸ ਲੜਾਂਗਾ। ਬਾਬਾ ਜੀ ਦਿਲ ਚਾਹੁੰਦੇ ਨੇ ਵੀ ਇਹ ਤਾਂ ਕੋਈ ਬਹੁਤਾ ਹੀ ਮਾਠਾ ਵਕੀਲ ਹੈ, ਇਹਦੇ ਕੋਲੋਂ ਇਹਨੇ ਮੇਰੇ ਪੁੱਤਰ ਨੂੰ ਨਹੀਂ ਬਚਾਉਣਾ, ਕੋਈ ਤਗੜਾ ਵਕੀਲ ਚਾਹੀਦਾ। ਉੱਠ ਕੇ ਤੁਰ ਪੈਂਦੇ ਨੇ, ਅਤੇ ਉਹ ਬਾਬੇ ਦੇ ਕੋਲ ਪੈਸੇ ਚਾਰ ਚੰਗੇ ਸਨ। ਵਕੀਲ ਪੁੱਛਦਾ ਵੀ ਤੁਰ ਪਏ ਜੇ? ਉਹਨਾਂ ਕਿਹਾ ਵੀ ਤੇਰੀ ਫੀਸ ਹੀ ਪੁੱਤਰ ਲੱਖ ਹੈ, ਤੂੰ ਉੱਥੇ ਕੀ ਕੰਮ ਕਰਨਾ ਹੈ, ਮੈਨੂੰ ਤਾਂ ਕੋਈ ਤਗੜਾ ਵਕੀਲ ਚਾਹੀਦਾ। ਬਹਰਹਾਲ ਬਾਬਾ ਜੀ ਅੱਗੇ ਜਾਂਦੇ ਨੇ, ਕਿਸੇ ਹੋਰ ਵਕੀਲ ਨਾਲ ਕੋਈ 10 ਲੱਖ ਰੁਪਈਏ ਦੇ ਵਿੱਚ ਗੱਲ ਤੈਅ ਕਰਕੇ ਅਤੇ ਕੇਸ ਸ਼ੁਰੂ ਹੋ ਜਾਂਦਾ। ਕੋਈ 6 ਮਹੀਨੇ ਲੰਘਦੇ ਨੇ, ਇੱਕ ਦਿਨ ਉਹ ਲੱਖ ਰੁਪਈਏ ਵਾਲੇ ਵਕੀਲ ਸਾਹਿਬ ਜਾਣ ਡਏ ਹੁੰਦੇ ਨੇ, ਅਤੇ ਅੱਗੋਂ ਬਾਬਾ ਜੀ ਜਿਹੜੇ ਉਹਨਾਂ ਦੀ ਪੱਗ ਖੁੱਲ੍ਹੀ ਹੁੰਦੀ ਨਹੀਂ, ਅਤੇ ਰੋਣ ਡਏ ਨੇ, ਅਤੇ ਅੱਗੋਂ ਆਉਂਦੇ ਨੇ, ਅਤੇ ਉਹ ਪੁੱਛਦਾ ਵਕੀਲ ਕਿ ਬਜ਼ੁਰਗੋ ਕੀ ਹੋਇਆ? ਉਹਨਾਂ ਕਿਹਾ ਮੇਰੇ ਪੁੱਤਰ ਨੂੰ ਸਜ਼ਾਏ ਮੌਤ ਹੋ ਗਈ ਹੈ। ਅਤੇ ਉਹਨਾਂ ਕਿਹਾ ਵਕੀਲ ਕਿਹਨੂੰ ਕੀਤਾ ਸੀ? ਉਹਨਾਂ ਕਿਹਾ ਫਲਾਣੇ ਨੂੰ। ਉਹਨਾਂ ਕਿਹਾ ਪੈਸੇ ਕਿੰਨੇ ਲਏ ਸੀ? ਉਹਨੇ ਕਿਹਾ 10 ਲੱਖ। ਉਹਨੇ ਕਿਹਾ ਇਹੀ ਕੰਮ ਮੈਂ ਲੱਖ ਰੁਪਈਏ 'ਚ ਕਰਾ ਦੇਣਾ ਸੀ। ਅਤੇ ਇਹ ਜੇ ਕੰਮ ਮੰਦੋਖੇਲ ਸਾਹਿਬ ਵਾਲਾ ਵੀ ਕੰਮ ਇਹ ਹੈ ਵੀ ਉਹਨਾਂ ਨੂੰ ਪਹਿਲਾਂ ਹੀ ਪਤਾ ਵੀ ਅਸੀਂ ਸਜ਼ਾ ਹੀ ਦੇਣੀ ਸੀ, ਮਾਸੂਮ ਤੇ ਹੈ ਕੋਈ ਨਹੀਂ ਉਹਨਾਂ ਦੇ ਹਿਸਾਬ ਨਾਲ। ਉਹਨਾਂ ਨੂੰ ਤਾਂ ਚੌਧਰੀ ਸਾਹਿਬ ਨੇ ਕਿਹਾ ਸਜ਼ਾਵਾਂ ਦੇਣੀਆਂ ਨੇ, ਅਤੇ ਉਹਨਾਂ ਠੋਕੀ ਆਣੀਆਂ ਨੇ। ਉਹਨਾਂ ਨੂੰ ਇਸ ਗੱਲ ਨਾਲ ਕੀ ਵੀ ਅੱਗੋਂ ਕਿਹੜੀ ਮਾਂ ਦਾ ਲਾਲ ਹੈ, ਕਿਹਦਾ ਪੁੱਤਰ ਹੈ, ਕਿਹਦਾ ਘਰ ਤਬਾਹ ਹੋਵੇ, ਇਹਨਾਂ ਨੂੰ ਬਸ ਡਾਲੇ ਛਾਲੇ ਲੱਭ ਜਾਣ। ਇਹਨਾਂ ਨੂੰ ਮੇਰਾ ਮਤਲਬ ਹੈ ਕਿ ਇਹਨਾਂ ਨੂੰ ਸਿਕਿਉਰਿਟੀ ਲੱਭ ਜਾਏ, ਅੱਗੋਂ ਸ਼ਾਇਦ ਇਹਨਾਂ ਦੀ ਉਮਰ ਵੱਧ ਜਾਏ, ਇਹਨਾਂ ਦੀ ਐਕਸਟੈਂਸ਼ਨ ਇਹਨਾਂ ਨੂੰ ਲੱਭ ਜਾਏ ਕੋਈ, ਇਹਨਾਂ ਨੂੰ ਆਪਣੇ ਖਾਤਿਆਂ ਦੇ ਨਾਲ ਹੈ, ਹੋਰ ਗੱਲ ਕੋਈ ਨਹੀਂ। ਅੱਛਾ ਜੀ, ਅਗਲੀ ਖਬਰ ਪੰਜਾਬ ਤੋਂ ਹੈ। ਸ਼ਰੀਫ ਖਾਨਦਾਨ ਦੇ ਵਕੀਲ ਅਤੇ ਇਮਰਾਨ ਖਾਨ ਦੇ ਖਿਲਾਫ ਕੇਸਿਸ ਦੇ ਵਿੱਚ ਨੈਬ ਵੱਲੋਂ ਪੇਸ਼ ਹੋਣ ਵਾਲੇ ਅਮਜਦ ਪਰਵੇਜ਼ ਇਲੈਕਸ਼ਨ ਕਮਿਸ਼ਨ ਦੇ ਵੀ ਇਹ ਵਕੀਲ ਰਹੇ ਨੇ, ਇਹਨਾਂ ਨੂੰ ਐਡਵੋਕੇਟ ਜਨਰਲ ਪੰਜਾਬ ਲਾ ਦਿੱਤਾ ਗਿਆ ਹੈ। ਹਾਂਜੀ, ਐਡਵੋਕੇਟ ਜਨਰਲ ਪੰਜਾਬ ਇੱਕ ਅਹਿਮ ਸੀਟ ਹੁੰਦੀ ਹੈ, ਉਹ ਇਹਨਾਂ ਨੂੰ ਦੇ ਦਿੱਤੀ ਗਈ ਹੈ, ਨਵਾਜ਼ ਦਿੱਤਾ ਗਿਆ। ਪਤਾ ਇਹ ਲੱਗਾ ਸੀ ਕਿ ਪਹਿਲੇ ਇਹਨਾਂ ਨੂੰ ਹਾਈ ਕੋਰਟ ਦਾ ਜੱਜ ਬਣਾਉਣ ਵਾਸਤੇ ਇਹਨਾਂ ਦਾ ਨਾਂ ਜਿਹੜਾ ਲਿਸਟ 'ਚ ਪਾਇਆ ਗਿਆ ਸੀ। ਅੱਛਾ, ਹੁਣ ਹਰ ਬੰਦੇ ਨੂੰ, ਬੇਵਕੂਫ ਨੂੰ ਵੀ ਪਤਾ ਹੈ ਵੀ ਹਾਈ ਕੋਰਟ ਦਾ ਜੱਜ ਜਿਹੜਾ ਉਹ ਬਿਹਤਰ ਹੁੰਦਾ ਐਡਵੋਕੇਟ ਜਨਰਲ ਤੋਂ। ਅਤੇ ਫਿਰ ਤੁਸੀਂ ਵੀ ਸੋਚਦੇ ਹੋਵੋਗੇ, ਦੂਜੇ ਬੰਦੇ ਵੀ, ਕਿ ਗਿੱਲ ਸਾਹਿਬ ਐਵੇਂ ਝੂਠੀ ਖਬਰ ਦੇ ਰਹੇ ਹੋ ਤੁਸੀਂ, ਅਤੇ ਇਹ ਕਿਉਂ ਉਹ ਬੰਦਾ ਹਾਈ ਕੋਰਟ ਦੀ ਜੱਜੀ ਛੱਡੇਗਾ ਅਤੇ ਐਡਵੋਕੇਟ ਜਨਰਲ ਪੰਜਾਬ ਬਣੇਗਾ? ਮੈਂ ਦੱਸਣਾ ਤੁਹਾਨੂੰ। ਭਾਈ ਹੁਣੀ ਸ਼ਾਇਦ ਨਲਾਇਕ ਨੇ ਜਾਂ ਕੀ ਵਜ੍ਹਾ ਹੈ, ਉਹਨਾਂ ਕਿਹਾ ਵੀ ਜੱਜ ਮੈਂ ਨਹੀਂ ਬਣ ਸਕਦਾ, ਮੈਂ ਉੱਥੇ ਕਰਾਂਗਾ ਕੀ, ਮੇਰੇ ਕੋਲੋਂ ਤਾਂ ਕੰਮ ਹੀ ਕੋਈ ਨਹੀਂ ਹੋਣਾ, ਮੈਨੂੰ ਤੁਸੀਂ ਕੋਈ ਹੋਰ ਥਾਂ ਦਿਓ, ਕੋਈ ਐਡਵੋਕੇਟ ਜਨਰਲ ਪੰਜਾਬ ਵਗੈਰਾ, ਉੱਥੇ ਮੈਂ ਕੰਮ ਧੱਕੀ ਤੁੱਕੀ ਜਾਵਾਂਗਾ। ਇਹ ਖਬਰ ਹੈ ਬਹਰਹਾਲ ਸਾਡੇ ਕੋਲ। ਇਸ ਤੋਂ ਬਹੁਤੀ ਜਿਹੜੀ ਗੱਲ ਹੈ ਉਹ ਤਾਂ ਮੈਂ ਤੁਹਾਨੂੰ ਨਹੀਂ ਦੱਸ ਸਕਦਾ, ਜਿਹੜੀ ਸਾਨੂੰ ਪਤਾ ਹੈ ਉਹ ਤੁਹਾਨੂੰ ਦੱਸੀ ਹੈ। ਅੱਛਾ ਜੀ, ਸਿੰਧ ਤੇ ਖੁਸ਼ਕਸਾਲੀ। ਇਮਰਾਨ ਖਾਨ ਸਾਹਿਬ ਨੇ ਸਿੰਧ ਇਸ ਵਕਤ ਖੁਸ਼ਕਸਾਲੀ ਤੋਂ ਗੁਜ਼ਰ ਰਿਹਾ। ਉੱਥੋਂ ਦੀ ਆਵਾਮ ਪਾਣੀ ਦੇ ਹਕੂਕ ਦੇ ਤਹਫੁਜ਼ ਲਈ ਆਵਾਜ਼ ਬੁਲੰਦ ਕਰ ਰਹੀ ਹੈ, ਜਿਹਦੀ ਅਸੀਂ ਭਰਪੂਰ ਹਮਾਇਤ ਕਰਦੇ ਹਾਂ। ਪਾਕਿਸਤਾਨ ਦੇ ਜ਼ਰਈ ਮੁਸਤਕਬਲ ਦੀ ਹਿਫਾਜ਼ਤ ਵਾਸਤੇ ਇਹ ਅਹਿਮ ਹੈ ਕਿ ਤਮਾਮ ਸੂਬਿਆਂ ਨੂੰ ਉਹਨਾਂ ਦੇ ਹਿੱਸੇ ਦਾ ਪਾਣੀ ਮਿਲੇ। ਹੁਣ ਤੁਸੀਂ ਆਖੋਗੇ ਇਹ ਕੀ ਗੱਲ ਹੈ ਸਾਰੀ? ਇਹ ਗੱਲ ਇਹ ਹੈ ਕਿ ਜਿਹੜਾ ਅਸੀਂ ਗ੍ਰੀਨ ਇਨੀਸ਼ੀਏਟਿਵ ਲਿਆ, ਜਿਹੜੀ ਜ਼ਮੀਨ ਅਸੀਂ ਕੋਈ 4.5 ਲੱਖ ਏਕੜ ਜ਼ਮੀਨ ਅਸੀਂ ਪੰਜਾਬ ਗਵਰਨਮੈਂਟ ਤੋਂ ਲਈ ਹੈ, SIFC ਇਨੀਸ਼ੀਏਟਿਵ ਦੇ ਅੰਦਰ ਸਾਡੇ ਚੌਧਰੀ ਨਿਜ਼ਾਮਦੀਨ ਸਾਹਿਬ ਨੇ, ਹੁਣ ਉਹਦਾ ਪਾਣੀ ਵੀ ਧੱਕੇ ਨਾਲ ਮਨਜ਼ੂਰ ਕਰਵਾ ਰਹੇ ਨੇ। ਉਹ ਜ਼ਾਹਿਰ ਹੈ ਪਾਣੀ ਜਦੋਂ ਉੱਥੇ ਆਖਰ ਟੇਲ 'ਤੇ ਜਾ ਕੇ ਲੈਣਾ ਹੈ, ਪੰਜਾਬ ਦੀ ਟੇਲ 'ਤੇ, ਅਤੇ ਉਹ ਅਗਲੇ ਪਾਸੇ ਉਹ ਪਾਣੀ ਸਿੰਧ ਜਾਣਾ। ਜਦੋਂ ਪਾਣੀ ਇਹਨਾਂ ਕੱਢ ਲੈਣਾ ਤਾਂ ਗਾਂਹ 'ਤੇ ਨਹੀਂ ਪਹੁੰਚਣਾ। ਉੱਥੋਂ ਦੇ ਕਿਸਾਨ ਹੁਣ ਰੋਣ ਡਏ ਨੇ ਵੀ ਇਹ ਸਾਡਾ ਪਾਣੀ ਕਿਹੜੇ ਪਾਸੇ ਲੈ ਚਲੇ ਜੇ, ਸਾਡੇ ਕੋਲ ਤਾਂ ਪਹਿਲਾਂ ਪਾਣੀ ਨਹੀਂ ਹੈਗਾ। ਤੁਹਾਨੂੰ ਪਤਾ ਹੈ ਵੀ ਜੱਟ ਲਈ ਜਾਂ ਜ਼ਿਮੀਂਦਾਰ ਵਾਸਤੇ ਜ਼ਮੀਨ ਜਿਹੜੀ ਹੈ ਉਹ ਮਾਂ ਤਰ੍ਹਾਂ ਹੁੰਦੀ ਹੈ, ਅਤੇ ਉਹ ਹੁਣ ਜ਼ਮੀਨ ਨੂੰ ਕੀ ਬੰਜਰ ਕਰ ਦੇਣ? ਮੇਰਾ ਮਤਲਬ ਕੀ ਕਰਨ ਉਹਨੂੰ ਜੇ ਪਾਣੀ ਨਾ ਹੋਵੇ ਉਹਨਾਂ ਦੇ ਕੋਲ? ਤੇ ਕਿਵੇਂ ਵਾਹੁਣਗੇ, ਕਿਵੇਂ ਉੱਥੇ ਆਪਣੀਆਂ ਫਸਲਾਂ ਲਾਉਣਗੇ? ਇਸ ਵਜ੍ਹਾ ਤੋਂ ਇਮਰਾਨ ਖਾਨ ਸਾਹਿਬ ਨੇ ਜੇਲ੍ਹ ਤੋਂ ਇਹ ਤਸ਼ਵੀਸ਼ ਦਾ ਇਜ਼ਹਾਰ ਵੀ ਕੀਤਾ ਔਰ ਆਪਣੀ ਸਪੋਰਟ ਵੀ ਉਹਨਾਂ ਕਿਸਾਨਾਂ ਦੇ ਨਾਲ ਰੱਖੀ ਹੈ, ਜਿਹੜੀ ਬਿਲਕੁਲ ਦਰੁਸਤ ਕੰਮ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਸਾਬਰ ਸ਼ਾਕਰ ਸਾਹਿਬ ਨੇ ਇੱਕ ਇਨਕਸ਼ਾਫ ਕੀਤਾ। ਉਹਨਾਂ ਕਿਹਾ ਇਮਰਾਨ ਖਾਨ ਦੀ ਹਕੂਮਤ ਨੂੰ ਸੁੱਟੀ ਨੂੰ 3 ਸਾਲ ਹੋ ਗਏ ਨੇ, ਹੁਣ ਤੱਕ PTI ਦੇ ਕਿਸੇ ਵੀ ਇੱਕ ਵਫਾਕੀ ਜਾਂ ਸੂਬਾਈ ਵਜ਼ੀਰ ਦੇ ਖਿਲਾਫ ਨੈਬ ਦਾ ਕੋਈ ਕੇਸ ਨਹੀਂ ਬਣ ਸਕਿਆ।
ਇਹ ਵੈਸੇ ਕੀ ਬਾਤ ਹੈ। ਇਹ ਤੁਸੀਂ ਗੌਰ ਕਰੋ ਆਪ ਕਿ ਇੱਥੇ ਜਦੋਂ ਵੀ ਕੋਈ ਹਕੂਮਤ ਦਿਖਦੀ ਸੀ ਤੇ ਕੋਈ ਨਾ ਕੋਈ ਨੈਬ ਦਾ ਕੇਸ ਟੱਕ ਕਰਕੇ ਉਹਦੇ ਉੱਤੇ ਬਣਾ ਦਿੰਦੇ ਸਨ। ਹੁਣ ਤੁਸੀਂ ਗੌਰ ਕਰੋ ਕਿ ਕੈਸਾ ਮਾਮਲਾ ਹੈ ਕਿ ਜ਼ਾਹਿਰ ਹੈ ਕੇਸ ਤੇ ਬਣਾਉਣ ਦੀਆਂ ਹੁਣ ਵੀ ਕੋਸ਼ਿਸ਼ਾਂ ਕੀਤੀਆਂ ਨੇ। ਇਮਰਾਨ ਖਾਨ ਤੇ 200 ਕੇਸ ਬਣਾਇਆ, ਲੇਕਿਨ ਕਿਉਂਕਿ ਕਰਪਸ਼ਨ ਉਸ ਤਰੀਕੇ ਨਾਲ ਹੋਈ ਨਹੀਂ। ਮੈਂ ਨਹੀਂ ਕਹਿੰਦਾ ਵੀ ਬਿਲਕੁਲ ਨਹੀਂ ਹੋਈ ਹੋਏਗੀ, ਕਿਸੇ ਨੇ ਛੋਟਾ ਮੋਟਾ ਚੂਹਾ ਲਾਇਆ ਹੋਏਗਾ, ਲੇਕਿਨ ਜਿਸ ਤਰ੍ਹਾਂ ਦੀ ਕਰਪਸ਼ਨ ਇਸ ਮੁਲਕ 'ਚ ਹੁੰਦੀ ਸੀ ਉਹ ਅਗਰ ਹੋਈ ਹੁੰਦੀ ਤੇ ਹੁਣ ਤੱਕ ਇਹਨਾਂ ਨੇ ਕੇਸ ਬਣਾ ਕੇ ਇਹਨਾਂ ਨੇ, ਮੇਰਾ ਮਤਲਬ ਹੈ ਕਿ ਤਬਾਹੀ ਫੇਰ ਦੇਣੀ। ਪਿਛਲੇ ਦਿਨੋਂ ਇੱਕ ਮਸਖਰਾ ਟੀਵੀ ਤੇ ਆਖਣ ਡਿਆ ਸੀ ਕਿ ਸ਼ਹਬਾਜ਼ ਗਿੱਲ ਸਾਹਿਬ ਨੇ ਜਿਹੜਾ ਉਹ 8 ਲੱਖ ਡਾਲਰ ਦਾ ਘਰ ਜਿਹੜਾ ਉਹ ਵਾਸ਼ਿੰਗਟਨ 'ਚ ਖਰੀਦ ਲਿਆ, ਤੇ ਮੈਂ ਉਸੇ ਦਿਨ ਕਿਹਾ ਵੀ ਭਾਈ ਮੈਂ ਲਿਖ ਕੇ ਦਿੰਦਾ ਉਹ ਜਿਹੜਾ ਘਰ ਮੈਂ ਖਰੀਦਿਆ ਉਹ ਤੇਰਾ ਹੈ, ਉਹ ਲੱਭ ਲਾ ਘਰ, ਜਾਂ ਚਲੋ ਘਰ ਨਾ ਲੱਭ, ਉਹਦੀ ਖਰੀਦੋ ਫਰੋਖਤ ਦਾ ਕੋਈ ਰਿਕਾਰਡ, ਕੋਈ ਗਵਾਹ, ਕੋਈ ਸ਼ੈ ਲੱਭ ਲੈ, ਤੇ ਉਹ ਘਰ ਮਸਖਰੇ ਦਾ ਹੋਇਆ। ਫਿਰ ਮਸਖਰੇ ਨੇ ਅਗਲੇ ਦਿਨ ਇਹ ਆਖ ਦਿੱਤਾ ਕਿ ਜਨਾਬ 9 ਕਰੋੜ ਦੇ 2 ਫਾਰਮ ਹਾਊਸ ਇਹਨਾਂ ਨੇ ਵੇਚ ਛੱਡੇ ਸਨ, ਮੈਂ ਵੇਚ ਛੱਡੇ ਸਨ, ਇੱਕ ਹੋਰ ਇਲਜ਼ਾਮ ਲਾ ਛੱਡਿਆ ਉਹਨੇ। ਅੱਛਾ, ਉਹਦੇ 'ਤੇ ਮੇਰਾ ਜਵਾਬ ਇਹ ਕਿ ਕਿਸੇ ਨੂੰ ਵੇਚੇ ਹੀ ਹੋਣਗੇ ਨਾ, ਜ਼ਾਹਿਰ ਹੈ ਤੁਹਾਡੀ ਹਕੂਮਤ ਹੈ, ਤੁਸੀਂ ਤਾਂ ਆਪ ਟਾਊਟ ਹੋ ਇਸ ਵੇਲੇ ISI ਦੇ ਅਤੇ ਮਿਲਟਰੀ ਦੇ, ਅਤੇ ਉਹਨਾਂ ਨੂੰ ਕਹਿ ਕੇ ਜਿਹਨੂੰ ਵੇਚੇ ਨੇ ਉਹ ਬੰਦਾ ਫੜ ਲਓ, ਜਾਂ ਵੇਚੇ ਨੇ ਤੇ ਹੁਣ 9 ਕਰੋੜ ਦੇ 18 ਕਰੋੜ ਮਾਚਸ ਦੀ ਡੱਬੀ 'ਚ ਤੇ ਪੈਸੇ ਪਾ ਕੇ ਲੈ ਨਹੀਂ ਲਏ, ਕਿਸੇ ਨਾ ਕਿਸੇ ਬੈਂਕ ਦੇ ਵਿੱਚ ਕੋਈ ਚੈੱਕ, ਕੋਈ ਹੋਰ ਮਾਮਲਾ, ਜਾਂ ਚਲੋ ਕੈਸ਼ 'ਚ ਹੀ ਲਏ ਹੋਣਗੇ, ਤੇ ਕੋਈ ਕਿਸੇ ਜਗ੍ਹਾ 'ਤੇ ਡੀਲ ਬਣੀ ਹੋਏਗੀ, ਕੋਈ ਉਹਨਾਂ ਦੇ ਨਾਂ ਦੇ ਉੱਤੇ ਟਰਾਂਸਫਰ ਕਰਾਈ ਹੋਏਗੀ ਉਹਨਾਂ ਪਲਾਟਾਂ ਦਾ ਕੋਈ ਨੰਬਰ ਹੋਏਗਾ। ਮੇਰਾ ਮਤਲਬ ਹੈ ਕਿ ਉਹ ਵੀ ਤੁਸੀਂ ਕਬਜ਼ਾ ਕਰ ਲਓ। ਅਤੇ ਮਤਲਬ ਕੀ ਆਖਿਆ ਜਾਵੇ, ਅੱਜ ਕੱਲ੍ਹ ਤਾਂ ਥੀਨ ਟੁੱਟਿਆ, ਜਿਹਦਾ ਦਿਲ ਕਰਦਾ ਉਹ ਜਿਹੜੇ ਪਾਸੇ ਨੂੰ ਸ਼ੁਰੂ ਹੋਇਆ ਤੇ ਤੁਰ ਪੈਂਦਾ। ਬਹਰਹਾਲ ਇਹ ਤੁਹਾਨੂੰ ਪਤਾ, ਇਹ ਵੀ ਸਾਡੇ ਵੱਡੇ ਚੌਧਰੀ ਨਿਜ਼ਾਮਦੀਨ ਸਾਹਿਬ ਦਾ ਕਮਾਲ ਹੈ, ਜਿਨ੍ਹਾਂ ਨੇ ਇਹੋ ਜਿਹੇ ਬੰਦਿਆਂ ਨੂੰ ਕੌਮ 'ਤੇ ਮੁਸੱਲਤ ਕੀਤਾ ਹਰ ਪਾਸੇ, ਅਤੇ ਉਹਨਾਂ ਨੇ ਹੁਣ ਹਰ ਸ਼ੈ ਜਿਹੜੀ ਹੈ ਉਜਾੜ ਕੇ ਰੱਖ ਦਿੱਤੀ। ਅੱਛਾ ਜੀ, ਸਾਇਰਾ ਬਾਨੋ ਸਾਹਿਬਾ ਨੇ ਵੀ ਗੱਲ ਕੀਤੀ ਹੈ। ਉਹਨਾਂ ਕਿਹਾ ਹੈ ਕਿ ਭਾਈ ਸਾਹਿਬ ਤੁਸੀਂ ਗਲਤ ਲਾਈਨ 'ਚ ਆ ਗਏ ਹੋ, ਜੇ ਬਿਜ਼ਨਸਮੈਨ ਬਣਨਾ ਸੀ ਤੇ ਫੌਜ 'ਚ ਆਉਣ ਦੀ ਕਿਹੜੀ ਲੋੜ ਸੀ। ਉਹਨਾਂ ਨੇ ਇੱਕ ਜਨਰਲ ਸਾਹਿਬ ਨੇ ਬਿਆਨ ਦਿੱਤਾ ਸੀ ਟੀਵੀ 'ਤੇ, ਉਹ ਜਨਰਲ ਸਾਹਿਬ ਨੇ ਕਿਹਾ ਕਿ ਰਿਟਾਇਰਡ ਮੇਜਰ ਜਨਰਲ ਨੇ, ਉਹ ਵੈਸੇ ਔਂਤਰੇ ਹੀ ਬਿਆਨ ਦਿੰਦੇ ਨੇ ਦੂਜੇ ਚੌਥੇ ਦਿਨ। ਉਹਨਾਂ ਬਿਆਨ ਦਿੱਤਾ ਸੀ ਵੀ ਆਰਮੀ ਦੇ ਜਿਹੜੇ ਅਦਾਰੇ ਨੇ ਉਹ ਤਰੱਕੀ ਕਰ ਰਹੇ ਨੇ, ਬਿਜ਼ਨਸ ਤਰੱਕੀ ਕਰ ਰਹੇ ਨੇ, ਸ਼ੇਅਰਸ ਦੀ ਤਾਦਾਦ ਉੱਤੇ ਜਾ ਰਹੀ ਹੈ ਆਪਣੀ ਮਾਲੀਅਤ, ਅਤੇ ਲੋਕੀ ਇਨਵੈਸਟ ਕਰ ਰਹੇ ਨੇ ਧੜਾ ਧੜ। ਅਤੇ ਉਹਨਾਂ ਨੇ ਅੱਗੋਂ ਕਿਹਾ ਵੀ ਭਾਈ ਜੇ ਬਿਜ਼ਨਸਮੈਨ ਬਣਨਾ ਸੀ ਤਾਂ ਫਿਰ ਫੌਜ 'ਚ ਕਿਉਂ ਆਏ ਸੋ, ਭਰਤੀ ਹੋਏ ਸੋ। ਮਾਲ ਬਰਦਾਰ ਰੇਲ ਗਾੜੀ ਦਾ ਨਿਜ਼ਾਮ NLC ਨੇ ਤਬਾਹ ਕਰ ਦਿੱਤਾ। PIA ਨੂੰ ਏਅਰ ਫੋਰਸ 1 ਬਣਾਉਣ ਦੇ ਜਿਹੜੇ ਸੁਪਨੇ ਸਨ ਉਹਨਾਂ ਨੇ ਏਅਰਲਾਈਨ ਤਬਾਹ ਕਰ ਦਿੱਤੀ। ਸਰਸਬ ਜ਼ਮੀਨਾਂ ਉਜਾੜ ਦਿੱਤੀਆਂ, ਅਤੇ ਹੁਣ ਦਰਿਆ ਦੇ ਪਿੱਛੇ ਪੈ ਗਏ ਹੋ। ਅਤੇ ਇਹ ਜਿੰਨੇ ਵੀ ਰਿਟਾਇਰਡ ਲੋਕ ਨੇ, ਨੈਬ, PTA, ਪਬਲਿਕ ਸਰਵਿਸ ਕਮਿਸ਼ਨ ਵਗੈਰਾ 'ਚ ਲਾਏ ਜਾਂਦੇ ਨੇ, ਇਹ ਕਰਦੇ ਕੀ ਨੇ ਉੱਥੇ? ਇਹ ਜੇ ਏਡੇ ਹੀ ਕਾਬਲ ਸਨ ਤਾਂ ਇਹਨਾਂ ਨੂੰ ਫੌਜ 'ਚ ਕਿਉਂ ਨਹੀਂ ਰੱਖ ਲਿਆ, ਰਿਟਾਇਰ ਹੀ ਕਿਉਂ ਕੀਤਾ ਸੀ ਜੇ ਗਾਹ ਹੀ ਲਾਉਣਾ ਸੀ? ਇਹਨਾਂ ਦੇ ਕੋਲੋਂ ਉੱਥੇ ਹੀ ਖਿਦਮਾਤ ਲੈਣੀਆਂ ਚਾਹੀਦੀਆਂ ਸਨ। ਬਹਰਹਾਲ ਇਹ ਜਿਹੜੀ ਬੀਬੀ ਸਾਇਰਾ ਬਾਨੋ ਹੈ ਭੈਣ ਸਾਡੀ, ਇਹ ਵੀ ਡਾਢੀ ਹੈ, ਗੱਲਾਂ ਸੱਚੀਆਂ ਕਰਦੀ ਹੈ, ਰੱਬ ਇਹਨੂੰ ਹਯਾਤੀ ਵੀ ਦੇਵੇ, ਅਤੇ ਇਹਨੂੰ ਮੈਂ ਹੀ ਆਖਾਂਗਾ ਵੀ ਇਹਨੂੰ ਹਿੰਮਤ ਵੀ ਦੇਵੇ, ਇੰਝ ਹੀ ਇਹ ਸੱਚ ਬੋਲਦੀ ਰਹੇ। ਖੈਰ, ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।